प्रधानमंत्री साहब ने क्लेम किया है, डू यू नो मनरेगा में फर्जीवाड़ा रुकने से 40,000 करोड़ रुपए गलत हाथों में जाने से बचे हैं। असल दिहाड़ीदार लोग होंदे ने वो तो तरसदे फिरदे ने, बैंकां दे गेड़े मारदे फिरदे ने कि सानू रोज़गार के पैसे मिलने जां साडे पैसे खाते च आए नहीं। तो ਜਿਹੜੇ लोग सरपंचां मैंबरां दे नेड़े ਹੁੰਦੇ ਆ ਉਹ ਦਿਹਾੜੀ ਜਾਣ ਵੀ ਨਾ, ਉਹ ਭਾਵੇਂ ਸਰਪੰਚ ਦੇ ਘਰੇ ਹੀ ਪੱਠੇ ਪਾਈ ਜਾਣ ਜਾਂ ਘਰੇ ਹੀ ਹੋਰ ਕੰਮ ਕਰੀ ਜਾਣ, ਪਰ ਉਹਨਾਂ ਦੇ ਜੌਬ ਕਾਰਡ ਬਣੇ ਹੋਏ ਆ ਕਿਉਂਕਿ ਉਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੈ। ਉਹ ਲੋਕਾਂ ਦਾ ਪੈਸਾ ਖਾ ਰਹੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਫੈਕਟ ਚੈੱਕ ਦੇ ਵਿੱਚ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਕਲੇਮ ਦੇ ਬਾਰੇ ਜਿਹਦੇ ਵਿੱਚ ਉਹਨਾਂ ਨੇ मनरेगा ਸਕੀਮ ਦੇ ਬਾਰੇ ਜਦੋਂ ਉਹ ਗੱਲਬਾਤ ਕਰ ਰਹੇ ਸਨ। ਇੱਥੇ ਮੈਂ ਦੱਸ ਦਿਆਂ ਕਿ ਇਹ ਸਕੀਮ ਦਾ ਨਾਂ ਜਿਹੜਾ ਉਹ ਮਗਨਰੇਗਾ ਹੈ। ਮਹਾਤਮਾ ਗਾਂਧੀ ਨੈਸ਼ਨਲ ਜਿਹੜਾ ਉਹ ਰੁਜ਼ਗਾਰ ਗਰੰਟੀ ਐਕਟ ਦੇ ਤਹਿਤ ਜੇ ਆਪਾਂ ਉਹਨੂੰ ਦੇਖਦੇ ਹਾਂ ਤਾਂ ਉਹ ਮਗਨਰੇਗਾ ਬਣਦਾ, ਪਰ ਇਹਨੂੰ ਆਪਾਂ ਮਨਰੇਗਾ ਕਹਿ ਦਿੰਦੇ ਹਾਂ। ਤਾਂ ਉਹਦੇ ਵਿੱਚ ਉਹ ਜਦੋਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਬੜੇ ਕਲੇਮ ਕੀਤੇ, ਬੜੇ ਇਸ ਗੱਲ ਦੇ ਦਾਅਵੇ ਕੀਤੇ ਕਿ ਸਰਕਾਰ ਜਿਹੜੀ ਹੈ ਇਸ ਨੂੰ ਬੜੀ ਪਾਰਦਰਸ਼ਤਾ ਦੇ ਨਾਲ ਚਲਾਵੇਗੀ ਜਾਂ ਇਹਨੂੰ ਬੜੇ ਇਸੇ ਤਰੀਕਿਆਂ ਦੇ ਨਾਲ ਚਲਾਵੇਗੀ ਕਿ ਜਿਹੜੀਆਂ ਲੰਘੀਆਂ ਸਰਕਾਰਾਂ ਇਹਨੂੰ ਨਹੀਂ ਕਰ ਸਕੀਆਂ। 2005 ਦੇ ਵਿੱਚ ਰੁਜ਼ਗਾਰ ਗਰੰਟੀ ਐਕਟ ਲਿਆਂਦਾ ਗਿਆ ਸੀ ਮਨਰੇਗਾ ਵਾਲਾ। ਖੈਰ, ਉਹਨਾਂ ਦੇ ਇੱਕ ਜਿਹੜਾ YouTube ਚੈਨਲ ਆ ਉਹਦੇ ਉੱਤੇ ਇੱਕ ਵੀਡੀਓ ਉਹਨਾਂ ਨੇ ਪਾਈ ਸੀਗੀ ਜਿਹਦਾ ਟਾਈਟਲ ਤੇ ਜਿਹਦੇ ਵਿੱਚ ਗੱਲਬਾਤ ਜਿਹੜੀ ਕੀਤੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਤੇ ਉਸ ਤੋਂ ਬਾਅਦ ਇਸ ਰਿਪੋਰਟ ਦੇ ਬਾਰੇ ਜਾਂ ਮਨਰੇਗਾ ਦੇ ਬਾਰੇ ਜੋ ਅੱਜ ਦੇ ਹਾਲਾਤ ਨੇ ਫੈਕਟ ਚੈੱਕ ਕਰਾਂਗੇ ਆਪਾਂ ਕਿ ਉਹਨਾਂ ਦੀ ਗੱਲ ਅਸਲੀਅਤ ਨਾਲ ਮੇਲ ਖਾਂਦੀ ਹੈ ਕਿ ਨਹੀਂ ਖਾਂਦੀ। 26 ਅਪ੍ਰੈਲ 2023 ਨੂੰ ਪ੍ਰਧਾਨ ਮੰਤਰੀ ਦੇ ਅਫੀਸ਼ੀਅਲ YouTube ਚੈਨਲ ਤੋਂ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਕਲੇਮ ਕੀਤਾ कि डू यू नो मनरेगा में फर्जीवाड़ा रुकने से 40,000 करोड़ रुपए गलत हाथों में जाने से बचे हैं। उन्होंने हिंदी दे विच कि तुसी जानते हो कि मनरेगा दे विच फर्जीवाड़ा रुक गया तो 40,000 करोड़ रुपया गलत हत्थों दे विच जाण तो बचिया। उन्होंने क्लेम किया 26 अप्रैल 2023 ਨੂੰ। 2023 ਦੇ ਵਿੱਚ ਹੀ ਅਪ੍ਰੈਲ ਮਹੀਨੇ ਦੇ ਵਿੱਚ ਹੀ ਇਹਨਾਂ ਹੀ ਦਿਨਾਂ ਦੇ ਵਿੱਚ ਇਕਨੋਮਿਕ ਟਾਈਮਸ ਦੀ ਇੱਕ ਖਬਰ ਹੈ ਜਿਹਦੇ ਵਿੱਚ ਕਾਂਗਰਸ ਦੇ ਲੀਡਰ ਨੇ ਮਲਕਾਰਜੁਨ ਖੜਗੇ ਉਹਨਾਂ ਦਾ ਇੱਕ ਬਿਆਨ ਛਪਿਆ। ਉਹ ਟਾਈਟਲ ਕੀ ਹੈ, ਮੋਦੀ ਗਵਰਨਮੈਂਟ ਕਿਲਿੰਗ ਆਫ ਮਨਰੇਗਾ ਬਾਈ ਕਟਿੰਗ ਬਜਟਸ ਐਂਡ ਡਿਲੇਇੰਗ ਪੇਮੈਂਟਸ ਅਲੈਜਸ ਕਾਂਗਰਸ। ਮੇਰੇ ਸ਼ਾਇਦ ਪ੍ਰੋਨਾਊਂਸੀਏਸ਼ਨ ਦੇ ਵਿੱਚ ਹੋ ਸਕਦਾ ਗੜਬੜ ਹੋਵੇ, ਪਰ ਜਿਹੜਾ ਤੱਤ ਸਾਰਾ ਮੈਂ ਤੁਹਾਨੂੰ ਦੱਸ ਦੇਣਾ ਕਿ ਉਹ ਇਹ ਕਹਿ ਰਹੇ ਨੇ ਜਿਹੜੇ ਇਕਨੋਮਿਕ ਟਾਈਮਸ ਮਾਫ ਕਰਨਾ ਉਹਦੇ ਵਿੱਚ ਮਲਕਾਰਜੁਨ ਖੜਗੇ ਜਿਹੜੇ ਕਿ ਕਾਂਗਰਸ ਦੇ ਬੜੇ ਵੱਡੇ ਲੀਡਰ ਨੇ ਤੇ ਕਾਂਗਰਸ ਦੇ ਪ੍ਰਧਾਨ ਵੀ ਨੇ ਹੁਣ, ਉਹ ਕਹਿ ਰਹੇ ਨੇ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਛਪੀ ਹੈ ਕਿ ਮੋਦੀ ਸਰਕਾਰ ਮਨਰੇਗਾ ਨੂੰ ਕਿਲ ਕਰ ਰਹੀ ਹੈ। ਕਿਵੇਂ? ਕਿਉਂਕਿ ਉਹਦੇ ਬਜਟ ਦੇ ਵਿੱਚ ਕੱਟ ਲੱਗ ਰਹੇ ਨੇ ਤੇ ਪੇਮੈਂਟਾਂ ਲੋਕਾਂ ਦੀਆਂ ਮਿਲ ਨਹੀਂ ਰਹੀਆਂ। ਹੁਣ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਕਲੇਮ ਹੈ ਕਿ 40,000 ਕਰੋੜ ਰੁਪਏ ਗਲਤ ਹੱਥਾਂ 'ਤੇ ਜਾਣ ਤੋਂ ਬਚਿਆ, ਅਸੀਂ ਇਸ ਕਲੇਮ ਦੇ ਨਾਲ ਅੱਧੇ ਕੇਸ ਕਰਕੇ ਸਹਿਮਤ ਹੋ ਜਾਂਦੇ ਹਾਂ ਕਿ ਮਨਰੇਗਾ ਸਕੀਮ ਦੇ ਵਿੱਚ ਘੁਟਾਲੇ ਤਾਂ ਹੁੰਦੇ ਨੇ। ਜਿਹੜੇ ਰਾਜ ਦੇ ਵਿੱਚ ਸਰਕਾਰਾਂ ਨੇ, ਸਰਕਾਰਾਂ ਦੇ ਵਰਕਰ ਨੇ ਜਿਹੜੇ ਉਹ ਅਸਲ ਜਿਹੜੇ ਲੋਕ ਲੋੜਵੰਦ ਨੇ ਜਾਂ ਜਿਨ੍ਹਾਂ ਦੀਆਂ ਹਾਜ਼ਰੀਆਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਪੈਸਾ ਮਿਲੇ ਨਾ ਮਿਲੇ, ਪਰ ਕਈ ਹੋਰ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸਾ ਜ਼ਰੂਰ ਆ ਜਾਂਦਾ ਵਾ। ਅਤੇ ਜਿਹੜੀ ਦੂਜੀ ਗੱਲ ਹੈ ਉਹ ਇਹ ਹੈ ਕਿ ਜਿਹੜੇ ਅਸਲ ਦਿਹਾੜੀਦਾਰ ਲੋਕ ਹੁੰਦੇ ਨੇ ਉਹ ਤਾਂ ਤਰਸਦੇ ਫਿਰਦੇ ਨੇ, ਬੈਂਕਾਂ ਦੇ ਗੇੜੇ ਮਾਰਦੇ ਫਿਰਦੇ ਨੇ ਕਿ ਸਾਨੂੰ ਰੁਜ਼ਗਾਰ ਦੇ ਪੈਸੇ ਮਿਲਣੇ ਜਾਂ ਸਾਡੇ ਪੈਸੇ ਖਾਤੇ 'ਚ ਆਏ ਨਹੀਂ। ਅਤੇ ਜਿਹੜੇ ਲੋਕ ਸਰਪੰਚਾਂ ਮੈਂਬਰਾਂ ਦੇ ਨੇੜੇ ਹੁੰਦੇ ਆ ਉਹ ਦਿਹਾੜੀ ਜਾਣ ਵੀ ਨਾ, ਉਹ ਭਾਵੇਂ ਸਰਪੰਚ ਦੇ ਘਰੇ ਹੀ ਪੱਠੇ ਪਾਈ ਜਾਣ ਜਾਂ ਘਰੇ ਹੀ ਹੋਰ ਕੰਮ ਕਰੀ ਜਾਣ, ਜਾਂ ਕਈ ਤਾਂ ਅੱਜ ਕੱਲ੍ਹ ਉਹ ਵੀ ਲੋਕ ਨੇ ਜਿਹੜੇ ਆਰਥਿਕ ਤੌਰ 'ਤੇ ਸਮਰੱਥ ਨੇ ਔਰ ਉਹਨਾਂ ਨੂੰ ਲੋੜ ਨਹੀਂ ਹੈ, ਪਰ ਉਹਨਾਂ ਦੇ ਜੌਬ ਕਾਰਡ ਬਣੇ ਹੋਏ ਆ ਕਿਉਂਕਿ ਉਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੈ। ਉਹ ਲੋਕਾਂ ਦਾ ਪੈਸਾ ਖਾ ਰਹੇ ਨੇ। ਦੂਜੀ ਗੱਲ ਜਿਹੜੀ ਹੈ ਅਸਲ ਦੇ ਵਿੱਚ ਜਦੋਂ ਆਪਾਂ ਇਹਦੇ ਬਾਬਤ ਮਨਰੇਗਾ ਦੇ ਕੱਟ ਕਿਵੇਂ ਲੱਗ ਰਹੇ ਨੇ, ਮੋਦੀ ਸਰਕਾਰ ਮਨਰੇਗਾ ਨੂੰ ਖਤਮ ਕਿਵੇਂ ਕਰਨਾ ਚਾਹੁੰਦੀ ਹੈ, ਮਲਕਾਰਜੁਨ ਖੜਗੇ ਤੇ ਮੋਦੀ ਸਾਹਿਬ ਦੇ ਦੋਨਾਂ ਦੇ ਬਿਆਨਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਕ ਪੜਤਾਲ ਕਰਦੀ ਹੈ ਇੱਕ ਪ੍ਰਾਈਵੇਟ ਜਿਹੜੀ ਜਥੇਬੰਦੀ ਹੈ ਲਿਬਰਟੇਕ ਇੰਡੀਆ, ਉਹਦੇ ਖੋਜਕਾਰ ਨੇ ਚੱਕਰਧਰ ਬੁੱਧ। ਉਹ ਕਹਿੰਦੇ ਨੇ ਕਿ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਜਿਹੜੀ ਮੰਗ ਹੈ ਉਹ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 9% ਵਧੀ ਹੈ। ਇਸ ਸਾਲ ਅਕਤੂਬਰ ਤੱਕ ਮਨਰੇਗਾ ਅਧੀਨ ਜਿਹੜੇ ਸਿਰਜੇ ਗਏ ਕਿਰਤ ਦਿਹਾੜੇ ਨੇ ਉਹ 205 ਕਰੋੜ ਦੇ ਨੇ, ਜਦੋਂ ਕਿ ਇਸੇ ਮਿਆਦ ਦੇ ਦੌਰਾਨ ਪਿਛਲੇ ਸਾਲ ਇਹ 188 ਕਰੋੜ ਦੇ ਸਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਿਰਫ 28,000 ਕਰੋੜ ਰੁਪਏ ਹੀ ਯੋਜਨਾ ਲਈ ਦਿੰਦੀ ਹੈ ਤਾਂ ਇਹ ਬਹੁਤ ਘੱਟ ਹੋਣਗੇ। ਇਸ ਲਈ ਪਹਿਲਾਂ ਤੋਂ ਅਧੀਨ ਕੰਮ ਦੀਆਂ 9,000 ਜਿਹੜੀਆਂ ਕਰੋੜ ਦੀਆਂ ਦੇਣਦਾਰੀਆਂ ਖੜੀਆਂ ਨੇ। ਅਸਲ ਦੇ ਵਿੱਚ ਮੋਦੀ ਨੇ 2017 ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਮਨਰੇਗਾ ਸਕੀਮ ਜਿਹੜੀ ਹੈ ਉਹ ਕਾਂਗਰਸ ਦੀਆਂ ਸਫਲਤਾਵਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ ਤੇ ਅਸੀਂ ਇਸ ਨੂੰ ਗਾਜੇ ਬਾਜੇ ਨਾਲ ਜਿਉਂਦੇ ਰੱਖਾਂਗੇ।
मतलब साफ है कि सरकार मनरेगा ਨੂੰ ਸਿਰਫ ਜਿਉਂਦਾ ਰੱਖੂਗੀ ਤੇ ਇਸ ਕਰਕੇ ਬਜਟ ਦੇ ਵਿੱਚ ਜਿਹੜੀ ਲਗਾਤਾਰ ਕਟੌਤੀ ਕਰਦੀ ਹੈ। ਜਿਹੜਾ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਵਾ, ਜੇਕਰ ਮੋਦੀ ਸਾਹਿਬ ਦੇ ਕਲੇਮ ਨੂੰ ਉਹਨਾਂ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਉਹਨਾਂ ਨੇ 2023 ਦੇ ਲਈ मनरेगा अधीन सरकार तो मंग की है कि इनू हुण 50,000 करोड़ रुपए वाधू दिते जाण, क्योंकि जिहड़ा केंद्री बजट रखिया सीगा वो सारा खर्च हो चुकिया वा। हुण इहदे जवाब दे विच महकमे ने कहा कि असीं तुहानूं 28,000 करोड़ रुपया तो दे सकते हैं, पर 50 है नहीं गा, मतलब 22,000 करोड़ रुपया घट मिल रहा है। असल दे विच ये क्यों कह रहे हैं? पिछले 4 सालों के दौरान जी मनरेगा नूं रकम मिली है, जेकर वो आपां गौर करिए तो हर साल घटती गई है। 2021 दे विच 2020-21 दे विच मनरेगा नूं किन्ने पैसे मिले सी? 1,10,000 करोड़ रुपया। 2021-22 दे विच घटाता 98,000 करोड़ रुपया करता। 2020-23 दे विच यह 99,000 करोड़ रुपया करता। तो इसे साल जिहड़ा बजट चल रहा साडा इहदे नाल 60,000 करोड़ रुपया जिहड़ा मिलिया तो 28,000 करोड़ रुपया जिहड़ा वाधू रकम मिलनी है। इत्थे ये भी ध्यान देईए आपां कि मजदूरी दे विच 5% दा वाधा हो चुकिया वा। इस तो साफ है कि जिहड़ी सरकार आ वो लोकां नूं हौली हौली मनरेगा नूं खत्म करके सब किरतियां नूं मुफ्त अनाज ते दालां दी चाट उत्ते लाउणा चाहुंदी है। किसी स्कीम दे बजट दे विच कट करके उहदे गुणगान करी जाने कि ये सही आ। एक स्कीम नूं तुसीं 2017 दे विच कह रहे सीगे कि असीं इहनूं गाजे बाजे दे नाल जिउंदा रखांगे। अप्रैल 2023 दे विच तुसीं कह रहे हो कि असीं मनरेगा दे विच क्योंकि 40,000 करोड़ रुपया गलत हत्थां दे विच जाना सी, वो बचा लिया। पर की ये गल गलत है जां की ये गल डाइजैसट हुंदी है कि तुसीं जिहड़ी स्कीम नूं 2020-21 दे विच 1,10,000 करोड़ रुपया दे रहे सी ते 2023 आउंदा आउंदा तुसीं उहनूं 99,000 करोड़ रुपया दिता, जिहदे बजट राहीं तुहानूं 60,000 करोड़ रुपया ही मिलिया ते 2,800 करोड़ रुपया उहनूं बाद च मिलिया वा। 99,000 करोड़ रुपया तुसीं मिलिया ते जिहड़ी स्कीम ते 2-3 साल पहलां 1,10,000 करोड़ रुपए च चलदी सी ते वो स्कीम 99,000 करोड़ रुपए च किवें चलूगी? सो इस करके जो फैक्ट दिते जाते वो कुछ होर है, पर जो असलीयत है वो जिहड़ी है वो कुछ होर है। हाँ, मोदी साहब के इस बयान के नाल असीं सहमत हैं कि घपलेबाजियां हुंदियां ने, घोटाले भी हुंदे ने, गलत बंदे जिहड़े कि मनरेगा दे विच शायद काम भी नहीं करते तो मनरेगा दीयां स्कीमां दा लाहा लै जांदे ने, पैसा अपने खात्यां 'च पवा ले जांदे ने। क्योंकि आपां पंजाब दे विच्चों ही इन्ने घोटाले फड़े जिहड़े वो बड़े चर्चित घोटाले देखे आपां तां, पर उन्हां घोटालिਆਂ नूं रोकना किहने है? जे किसी दा आधार कार्ड किसी दे जॉब कार्ड दे नाल अटैच है तो ਉਹਦੇ खाते ਦੇ ਵਿੱਚ ਮਾਤੜ ਦੇ ਵਿੱਚ ਪੈਸੇ नहीं आ रहे, तो क्यों नहीं आ रहे? ਉਹਦੇ पैसे कित्थे जा रहे ने? ਤੇ ਜੇਕਰ ਹਾਜ਼ਰੀਆਂ गलत लग रही ने, जेकर उन्हां लोकां ਦੀਆਂ ਹਾਜ਼ਰੀਆਂ लग रही ने ਜਿਹੜੇ लोग ਕੰਮ ਤੇ भी नहीं आउंदे, ਤਾਂ ਉਹਨਾਂ ਹਾਜ਼ਰੀਆਂ ਨੂੰ गैर ਹਾਜ਼ਰੀਆਂ ਨੂੰ रोकना किहने है? ਇਹ ਪ੍ਰਬੰਧਨ ਚੱਲ ਕਿਵੇਂ ਰਿਹਾ ਵਾ? क्यों ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦਾ ਪੈਸਾ ਨਹੀਂ ਆ ਰਿਹਾ, ਜਿਹੜੇ ਲੋਕ ਨਹੀਂ ਕੰਮ ਕਰਦੇ ਉਹਨਾਂ ਦੇ ਘਰਾਂ ਦੇ ਵਿੱਚ 3-3 ਜੌਬ ਕਾਰਡ ਨੇ, ਹਾਲਾਂਕਿ ਉਹਨਾਂ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈ। ਪਰ ਇਹ ਚੈੱਕ ਕੌਣ ਕਰ ਰਿਹਾ ਵਾ? ਇਹ ਲੀਕੇਜ ਰੁਕੂ ਕਿਵੇਂ? ਤੇ ਜਿਹੜਾ ਅਸਲ ਵਾਕਈ ਜਿਹੜਾ ਗਰੀਬ ਹੈ, ਦਿਹਾੜੀਦਾਰ ਮਜ਼ਦੂਰ ਹੈ, ਜਿਹਦੇ ਲਈ ਸਕੀਮ ਬਣੀ ਹੈ, ਇਹ ਕਿਵੇਂ ਪਤਾ ਲੱਗੂਗਾ ਕਿ ਉਹਦੇ ਖਾਤੇ 'ਚ ਪੈਸਾ ਜਾ ਰਿਹਾ ਵਾ? ਇਹ ਕਿਹਨੇ ਪਤਾ ਕਰਨਾ ਵਾ? ਕਿ ਸਿਰਫ ਆਪਣੇ यूट्यूब चैनल ते वीडियो पा के तो उस तो बाद इन्हां सारियां स्कीमां तो प्रधानमंत्री साहब सुरखरू हो जाते हैं? उन्होंने नहीं इस गल का कोई चक्कर कि लोग आपां किहड़ा स्कीम प्रचार दे लोकां नूं असल लोकां नूं उहदा लाभ मिल रहा जां नहीं मिल रहा, कि ये सवाल एड्रैस करन दा रह ही नहीं गया हुण। सो ये सारियां चीज़ां एड्रैस होणीआं चाहीदियां ने। फैक्ट चैक प्रोग्राम दे विच अज्ज असीं तुहानूं ये दसना सीगा कि सरकार जो क्लेम कर रही है असलीयत दे विच आंकड़िਆਂ दे विच मेल नहीं खांदा। जेकर सरकार वाकई ये चाहुंदी है कि असीं 40,000 करोड़ रुपया ਅਸੀਂ ਜਿਹੜਾ ਇਹਨੂੰ ਦੇਣਾ ਸਕੀਮ ਨੂੰ, ਫਿਰ ਸਰਕਾਰ ਨੂੰ ਅਸਲ ਦੇ ਵਿੱਚ ਇੰਡੀਅਨ ਇਕਨੋਮੀ, ਸੈਂਟਰ ਫॉर ਇੰਡੀਅਨ ਇਕਨੋਮੀ, ਉਹਨਾਂ ਦੇ ਆંકੜਿਆਂ ਤੇ ਵੀ ਗੌਰ ਕਰਨੀ ਪਊਗੀ, ਜਿਹਦੇ ਨਾਲ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਬੇਰੁਜ਼ਗਾਰੀ ਦਰ 8 ਤੋਂ ਲੈ ਕੇ 10% ਦੀ ਪਹੁੰਚ ਗਈ ਹੈ। ਸੋ ਇਹ ਵੀ ਕਿਹਾ ਕਿ ਜਿਹੜੇ ਦੇਣਦਾਰੀਆਂ ਦੇ ਖਰਚੇ ਤੋਂ ਬਾਅਦ ਸਕੀਮ ਦੇ ਲਈ 18,000 ਕਰੋੜ ਰੁਪਏ ਬਚਣਗੇ, ਜਿਸ ਦੇ ਨਾਲ ਸਿਰਫ 57 ਕਰੋੜ ਕਿਰਤ ਦਿਵਸ ਸਿਰਜੇ ਜਾ ਸਕਣਗੇ। ਹਾਲਾਂਕਿ ਇਸ ਵਿੱਤੀ ਸਾਲ ਦੇ ਹਲੇ 5 ਮਹੀਨੇ ਬਾਕੀ ਹੈ। सो क्लेम तुसी जो मर्जी करी चलो, पर जिहड़ा तुसी पैसा दिता सी वो लग चुक्या वा। कित्थे लग्या, किवें लग्या, गलत लग्या कि सही लग्या, ये पता करना तुहाडा काम है, एजेंसियां दा काम है, उन्हां लोकां दा काम नहीं जिन्हां नूं महज 200-300 रुपया दिहाड़ी मिलती है तो 100 दिन की भी दिहाड़ी हले उन्हां नूं नहीं मिली, तो जबकि स्कीम का पैसा खत्म हो चुक्या वा। बहुत बहुत धन्यवाद। जल्द मिलांगे एक नवें फैक्ट चैक।